ਅਗਲੀ ਦੀਪਕ ਜੀ ਆਪਾਂ ਗੱਲਬਾਤ ਜੇ ਵਧਦੇ ਹਾਂ, ਸਵਾਲ ਪੰਜਾਬ ਦੇ ਪਾਣੀ ਨੂੰ ਲੈ ਕੇ ਅਕਸਰ ਦਰਿਆਈ ਪਾਣੀ ਨੂੰ ਲੈ ਕੇ ਚੱਲਦਾ ਰਹਿੰਦਾ ਆ। ਬੀਤੇ ਦਿਨਾਂ ਦੇ ਵਿੱਚ ਹਿਮਾਚਲ ਦੇ ਦੁਆਰਾ ਜਿਹੜਾ ਪਾਣੀ ਤੇ ਸੈਸ ਨੂੰ ਲੈ ਕੇ ਗੱਲ ਬਣੀ ਸੀ, ਉਸ ਮਾਮਲੇ ਦੇ ਵਿੱਚ ਭੋਜਨ ਤੇ ਬੁਲਾਇਆ ਗਿਆ ਸੀਗਾ ਹਿਮਾਚਲ ਦੇ ਜਿਹੜੇ ਚੀਫ ਮਿਨਿਸਟਰ ਹੁਣਾਂ ਨੂੰ, ਆਪਣੇ ਇੱਧਰ ਮਾਨ ਹੋਣਾ ਨੇ ਬੁਲਾਇਆ ਆ। ਪਰ ਉਹਦੇ ਵਿੱਚ ਜਿਹੜੀਆਂ ਹੁਣ ਗੱਲਾਂ ਸਾਹਮਣੇ ਆ ਰਹੀਆਂ ਆ, ਉਹਦੇ ਤੋਂ ਏਦਾਂ ਲੱਗ ਰਿਹਾ ਆ ਵੀ ਕੀ ਪੰਜਾਬ ਨੇ ਆਪਣੇ ਦਰਿਆਈ ਪਾਣੀ ਦੇ ਨਾਲ-ਨਾਲ ਬਿਜਲੀ ਤੋਂ ਵੀ ਦਾਅਵੇਦਾਰੀ ਛੱਡਤੀ ਆ? ਇਹ ਬਿਲਕੁਲ ਇਹ ਕਈ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਇਸ ਸਵੇਰ ਵਾਲੀ ਰੋਟੀ ਦੇ ਉੱਤੇ ਭਗਵੰਤ ਮਾਨ ਤੇ ਸੁੱਖੂ ਹੋਰਾਂ ਨੇ ਕਿ ਨਹੀਂ ਜੀ, ਸਾਡੇ 'ਚ ਜਿਹੜੇ ਭਰਮ ਭੁਲੇਖੇ ਸੀ ਉਹ ਦੂਰ ਹੋ ਗਏ ਨੇ। ਮੁੱਖ ਮੰਤਰੀ ਹੋਰਾਂ ਨੇ ਕਹਿੰਦੇ ਸੈਸ ਵਾਲਾ ਸਵਾਲ ਚੁੱਕਿਆ ਜੀ, ਉਹਨਾਂ ਨੇ ਤਸੱਲੀ ਪ੍ਰਗਟਾਤੀ ਜੀ, ਪੰਜਾਬ ਤੇ ਕੋਈ ਬੋਝ ਨਹੀਂ ਜੀ, ਮਾਮਲਾ ਨਿਬੜ ਗਿਆ ਜੀ। ਸਵੇਰੇ ਪਰੌਂਠਿਆਂ ਤੇ ਬੁਲਾਇਆ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ, ਉਹ ਹਿਮਾਚਲੀ ਟੋਪੀ ਤੇ ਸ਼ਾਲ ਲੈ ਕੇ ਆਏ ਸੀ। ਸ਼ਾਲ ਤਾਂ ਮੋਢੇ ਤੇ ਰਖਾਇਆ, ਪਰ ਟੋਪੀ ਹੱਥਾਂ ਤੇ ਫੜੀ ਤੇ ਚੰਨੀ ਵਾਲਾ ਕੰਮ ਨਾ ਹੋ ਜਾਵੇ, ਕਹਿੰਦੇ ਕਿ ਇਸ ਲਈ ਉਹ ਧਿਆਨ ਰੱਖਿਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ। ਹਾਂ, ਪਰ ਉਸ ਤੋਂ ਬਾਅਦ ਕਹਿੰਦੇ ਜੀ ਉੱਥੇ ਚਰਚਾ ਹੋਈ ਤੇ ਭਗਵੰਤ ਮਾਨ ਹੋਰਾਂ ਨੇ ਸਵਾਲ ਰੱਖਿਆ ਕਿ ਤੁਸੀਂ ਜਿਹੜਾ ਸੈਸ ਲਾਤਾ ਉੱਥੇ, ਹੈਨਾ, ਤੇ ਉਹਦੇ ਨਾਲ ਤਾਂ ਸਾਡੇ ਤੇ ਬੋਝ ਪੈ ਜਾਊਗਾ ਨਾ। ਤੇ ਇਹ ਤਾਂ ਗਲਤ ਗੱਲ ਹੈ ਕਿ ਪਾਣੀਆਂ ਦੇ ਉੱਤੇ ਥੋੜਾ ਜਿਹਾ ਪਾਣੀ ਤਾਂ ਜਿੱਥੋਂ ਦਰਿਆਈ ਪਾਣੀ ਆਪਣੇ ਆਪ ਬਹਿੰਦਾ, ਜਿੱਥੇ ਤੱਕ ਤੁਹਾਡੇ ਕੋਲ ਬਹਿੰਦਾ ਤੁਸੀਂ ਮਾਲਕ ਹੋ, ਜਿੱਥੇ ਅੱਗੇ ਸਾਡੇ ਕੋਲ ਬਹਿੰਦਾ ਅਸੀਂ ਮਾਲਕ ਹਾਂ, ਤੇ ਉਹਦੇ ਉੱਤੇ ਉਹ ਬਿਜਲੀ ਵਾਲੇ ਪ੍ਰੋਜੈਕਟਾਂ ਦੇ ਉੱਤੇ ਤੁਸੀਂ ਸੈਸ ਲਾ ਕੇ ਤੁਸੀਂ ਸਿੱਧਾ ਪਾਣੀ ਤੇ ਸੈਸ ਲਾ ਰਹੇ ਹੋ ਤੁਸੀਂ। ਤੇ ਇਸ ਹਵਾਲੇ ਨਾਲ ਜਦੋਂ ਇਹ ਸਵਾਲ ਆਇਆ, ਤਦ ਮਤਲਬ ਕਿ ਕਹਿੰਦੇ ਕਿ ਸੁੱਖੂ ਹੋਰਾਂ ਨੇ ਕਿਹਾ ਕਿ ਨਹੀਂ ਜੀ, ਅਸੀਂ ਤਾਂ ਪਣ ਬਿਜਲੀ ਪ੍ਰੋਜੈਕਟਾਂ ਦੇ ਉੱਤੇ ਲਾਇਆ, ਸਾਡੇ ਕੋਲ ਉੱਥੇ 172 ਦੇ ਕਰੀਬ ਪਣ ਬਿਜਲੀ ਪ੍ਰੋਜੈਕਟ ਚੱਲਦੇ ਨੇ, 172, ਤੇ ਉਹਨਾਂ 172 ਚੋਂ ਕਹਿੰਦੇ ਪੰਜਾਬ ਦਾ ਕੋਈ ਨਹੀਂ ਚੱਲਦਾ, ਇਸ ਲਈ ਅਸੀਂ ਪੰਜਾਬ ਤੇ ਤਾਂ ਕੋਈ ਬੋਝ ਨਹੀਂ, ਹਰਿਆਣੇ ਦਾ ਕੋਈ ਨਹੀਂ ਚੱਲਦਾ, ਇਸ ਲਈ ਹਰਿਆਣੇ ਤੇ ਬੋਝ ਨਹੀਂ। ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਤਸੱਲੀ ਹੋ ਗਈ। ਪਰ ਮਾਹਿਰਾਂ ਦਾ ਜਾਂ ਮੀਡੀਆ ਕਰਮੀਆਂ ਦੇ ਕੁਝ ਮਨਾਂ 'ਚ ਇਹ ਸਵਾਲ ਆਇਆ ਕਿ ਜਿਹੜਾ BBMB ਵਾਲਾ ਪ੍ਰੋਜੈਕਟ ਆ ਸਾਡਾ, ਭਾਖੜਾ ਪਿੰਡ ਅਚਾਨਕ ਅਖੀਰਲੇ ਮੋੜ ਤੇ ਜਾਣ ਬੁੱਝ ਕੇ ਹਿਮਾਚਲ 'ਚ ਪਾ ਦਿੱਤਾ ਗਿਆ। ਦੇਖੋ, ਤੇ ਉਹਦੇ ਨਾਲ ਉਹ ਐਂ ਹੋ ਗਿਆ ਕਿ ਜਿਵੇਂ ਭਾਖੜਾ ਪ੍ਰੋਜੈਕਟ ਸਾਰਾ ਹੀ ਮਤਲਬ ਕਿ ਉਹਨਾਂ ਦੇ ਹਿੱਸੇ ਚਲਾ ਗਿਆ। ਸੋ ਹੁਣ ਕਹਿੰਦੇ ਜੀ BBMB ਤਾਂ ਹੁਣ ਅੱਜ ਕੱਲ੍ਹ ਸੈਂਟਰ ਦੇ ਕੰਟਰੋਲ 'ਚ ਆ, ਹੁਣ ਤਾਂ ਜੀ ਉੱਥੋਂ ਸੈਂਟਰ ਤੋਂ, ਇਹਦਾ ਮਤਲਬ ਉਹਦਾ ਬੋਝ ਕੱਲ ਨੂੰ ਪੰਜਾਬ ਤੇ ਨਹੀਂ ਪੈਣਾ, ਉਹ ਪੰਜਾਬ ਦਾ ਪ੍ਰੋਜੈਕਟ ਹੈ। ਤੇ ਕੀ ਉਹਦੇ ਰਾਹੀਂ ਅਜੇ ਇਹ ਖੱਸਾ ਖੜਾ ਹੈ? ਪਰ ਐਂ ਹੀ ਨਹੀਂਗਾ, ਇੱਕ ਹੋਰ ਪਹਿਲੂ ਹੈ। ਇੱਕ ਨਾ ਛਾਨਣ ਪ੍ਰੋਜੈਕਟ ਹੈ ਸਾਡਾ, ਜਿਹੜਾ ਅੰਗਰੇਜ਼ਾਂ ਦੇ ਟਾਈਮ ਲੱਗਿਆ ਸੀਗਾ। ਉਹ ਛਾਨਣ ਪ੍ਰੋਜੈਕਟ ਜਿਹੜਾ ਜੋਗਿੰਦਰ ਨਗਰ ਵਿਚਾਲੇ ਆ, ਉੱਥੇ ਕਹਿੰਦੇ ਕਿ ਉਹ 99 ਸਾਲਾ ਲੀਜ਼ ਸੀ, ਤੇ ਉਹ ਲੀਜ਼ ਹੁਣ 2024 'ਚ ਕਹਿੰਦੇ ਖਤਮ ਹੋ ਜਾਣੀ ਹੈ। ਤੇ ਉਹ ਤੋਂ ਬਾਅਦ ਕਹਿੰਦੇ ਹਿਮਾਚਲ ਦੀ ਉਹਦੇ ਪਰ ਵੀ ਅੱਖ ਆ, ਉਸ ਪ੍ਰੋਜੈਕਟ ਤੇ। ਹਿਮਾਚਲ ਪਹਿਲਾਂ ਵੀ ਦਾਅਵਾ ਕਰਦਾ ਹੈ, ਕੋਰਟ ਕਚਹਿਰੀ ਜਾ ਕੇ ਉਹ ਸਾਬਤ ਕੀਤਾ ਕਿ ਨਹੀਂ ਸਾਡਾ ਉਹ ਪ੍ਰੋਜੈਕਟ ਆ, ਪਰ ਹੁਣ ਉਹਦੀ ਦਾਅਵੇਦਾਰੀ ਦਾ ਨਵਾਂ ਸਵਾਲ ਖੜਾ। ਬੇਸ਼ੱਕ ਇਹ 'ਚੋਂ ਸਮਝੌਤਾ ਹੋਇਆ ਕਿ ਹਾਂ ਠੀਕ ਹੈ ਜੀ, ਆਪਾਂ ਜਿਹੜੀਆਂ ਆਪਣੀਆਂ ਰੋਪਵੇ ਬਣਨੀਆਂ ਨੇ, ਚਾਹੇ ਉਹ ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਤੱਕ ਵਾਲਾ ਹੋਵੇ, ਚਾਹੇ ਉਹ ਪਠਾਨਕੋਟ ਤੋਂ ਡਲਹੌਜੀ ਵਾਲੀ ਹੋਵੇ, ਉਹਦੇ ਪਰ ਸਹਿਮਤੀ ਹੋਈ ਹੈ ਦੋਵੇਂ ਸਰਕਾਰਾਂ ਦੀ, ਇਹ ਠੀਕ ਹੈ ਪ੍ਰੋਜੈਕਟ। ਪਰ ਜਿਹੜਾ ਆਹ ਸਵਾਲ ਖੜਾ ਹੋ ਗਿਆ, ਇਹਦਾ ਜਵਾਬ ਨਾ ਕੱਲ ਅਜੇ ਸਰਕਾਰ ਨੇ ਦਿੱਤਾ, ਨਾ ਸੁੱਖੂ ਨੂੰ ਅਜੇ ਪੁੱਛਿਆ। ਸੋ ਹੁਣ ਇਹ ਜ਼ਰੂਰ ਹੋਇਆ ਕਿ ਦੋਵੇਂ ਸੂਬਿਆਂ ਦੇ ਪਾਣੀਆਂ ਨੂੰ ਲੈ ਕੇ, ਬਿਜਲੀ ਨੂੰ ਲੈ ਕੇ ਅਧਿਕਾਰੀ ਬੈਠਕਾਂ ਦਾ ਦੌਰ ਚਲਾਉਣਗੇ ਆਪਸ 'ਚ। ਤੇ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਕਿ ਸੈਸ ਨੂੰ ਲੈ ਕੇ ਬੇਸ਼ੱਕ ਭਰੋਸਾ ਪ੍ਰਗਟਾ ਦਿੱਤਾ ਗਿਆ ਉੱਧਰੋਂ ਕਿ ਸਾਡੇ ਤੇ ਕੋਈ ਆਰਥਿਕ ਬੋਝ ਨਹੀਂ ਪੈਣਾ, ਪਰ ਅਸੀਂ ਕਮੇਟੀ ਬਣਾ ਰਹੇ ਹਾਂ, ਉਹ ਕਮੇਟੀ ਸਾਰੇ ਮਾਮਲੇ ਨੂੰ ਬਾਚੂਗੀ, ਪੜੂਗੀ, ਸਮਝੂਗੀ। ਸੋ ਉਹ ਤੋਂ ਬਾਅਦ ਇਹ ਹੈ ਕਿ ਕੀ ਉਹਦੇ ਵਿੱਚ BBMB ਵਾਲਾ ਪ੍ਰੋਜੈਕਟ, ਕੀ ਉਹਦੇ ਵਿੱਚ ਦਰਿਆਈ ਪਾਣੀਆਂ ਨੂੰ, ਕਿਉਂਕਿ ਦਰਿਆਈ ਪਾਣੀ ਜਿੱਥੋਂ ਲੰਘਦੇ ਨੇ ਉੱਥੇ ਉਹ ਮਾਲਕ ਨੇ ਜੋ ਚੋਂ ਨਹਿਰ ਕੱਢੀ ਹੈ, ਫਿਰ ਉਹ ਸੂਬੇ ਨੂੰ ਅਦਾਇਗੀ ਕਰਨੀ ਪੈਣੀ ਹੈ। ਇਸੇ ਗੱਲ ਲਈ ਹਰਿਆਣੇ ਤੋਂ, ਇਸੇ ਗੱਲ ਲਈ ਦਿੱਲੀ ਤੋਂ, ਇਸੇ ਗੱਲ ਲਈ ਰਾਜਸਥਾਨ ਤੋਂ ਪਾਣੀ ਦਾ ਮੁੱਲ ਮੰਗਿਆ ਜਾ ਰਿਹਾ ਕਿ ਵਹਿੰਦੇ ਦਰਿਆਵਾਂ 'ਚ ਤੁਹਾਡੇ ਲਈ ਚੀਚੀ ਨਹਿਰਾਂ ਬਣੀਆਂ ਨੇ। ਸੋ ਜਿੱਥੋਂ ਜਿੱਥੋਂ ਦਰਿਆ ਲੰਘਦਾ ਉੱਥੋਂ ਤੋਂ ਉਹ ਲੋਕ ਮਾਲਕ ਹੁੰਦੇ ਨੇ। ਪਰ ਇਹਦੇ ਉਲਟ ਜਾ ਕੇ ਹਿਮਾਚਲ ਜੇਕਰ ਸੈਸ ਲਾ ਕੇ ਖੇਡ ਰਿਹਾ, ਤੇ ਉਹਦੇ ਵਿੱਚ ਪੰਜਾਬ ਵੀ ਕਰਦਾ, ਤੇ ਹੁਣ BBMB ਵਰਗਾ ਪ੍ਰੋਜੈਕਟ ਵੀ ਸਾਡਾ ਕਰਦਾ, ਭਾਖੜਾ ਡੈਮ ਵਾਲਾ ਪ੍ਰੋਜੈਕਟ ਵੀ ਸਾਡਾ ਉਹਦੇ ਵਿੱਚ ਜ਼ਿਕਰ ਆ ਜਾਂਦਾ, ਤੇ ਉਧਰ ਆ ਜੋਗਿੰਦਰ ਨਗਰ ਵਾਲੇ ਪ੍ਰੋਜੈਕਟ ਦੇ ਉੱਤੇ ਵੀ ਹਿਮਾਚਲ ਦੀ ਨਜ਼ਰ ਹੈ। ਤਾਂ ਸਰਕਾਰ ਨੂੰ ਇੰਨੀ ਦੇਰ ਬਾਅਦ ਬੋਲਣਾ, ਤੇ ਉਹ ਹੁਣ ਵੀ ਗੋਲਮੋਲ ਬੋਲਣਾ, ਇਹ ਸਵਾਲ ਖੜਾ। ਸੋ ਇਹ ਵੱਡਾ ਗੰਭੀਰ ਮਸਲਾ, ਮੈਨੂੰ ਲੱਗਦਾ ਪਰ ਗੌਰ ਕਰਨੀ ਚਾਹੀਦੀ ਹੈ। ਇਹ ਸਾਡੇ ਪਾਣੀਆਂ ਦੇ ਉੱਤੇ ਬਿਜਲੀ ਤੇ ਕਿਤੇ ਹੱਕ ਗਵਾਉਣ ਵਾਲਾ ਪਹਿਲੂ ਨਾ ਸਾਬਤ ਹੋ ਜਾਵੇ। ਜੀ, ਜਿੱਦਾਂ ਪਹਿਲੋਂ ਗੱਲ ਕਰਕੇ ਹਟੇ ਆ, ਅੰਗਰੇਜ਼ੀ 'ਚ ਮਿੰਨਤਾਂ ਕਰ ਲੈਂਦੇ, ਪੰਜਾਬੀ 'ਚ ਬੜਕਾ ਮਾਰ ਲੈਂਦੇ ਆ। ਇਹਦੇ ਵਿੱਚ ਵੀ ਕੀ ਪਤਾ ਹਾਥੀ ਦੇ ਦੰਦ ਵੱਖੋ ਵੱਖਰੇ ਨਾ ਹੋਣ। ਬਿਲਕੁਲ ਜੀ।